ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਦਸੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਬੜੀ ਮਾਜ਼ਰਤ, ਅੱਜ ਸਵੇਰ ਦੇ ਵੇਲੇ ਵੀਲੌਗ ਨਹੀਂ ਕੀਤਾ ਜਾ ਸਕਿਆ, ਸ਼ਾਮੀ ਕਰ ਰਹੇ ਹਾਂ। ਮੈਨੂੰ ਪਤਾ ਹੈ ਤੁਹਾਡੇ 'ਚੋਂ ਬੜੇ ਸਾਰੇ ਦੋਸਤ ਇਸ 'ਤੇ ਬੜਾ ਨਾਰਾਜ਼ ਵੀ ਹੁੰਦੇ ਨੇ, ਬੜੀ ਬੁਰੀ ਫੀਡਬੈਕ ਵੀ ਦਿੰਦੇ ਨੇ, ਇਹਦੇ ਉੱਤੇ ਗੁੱਸਾ ਵੀ ਕੱਢਦੇ ਨੇ। ਲੇਕਿਨ ਮੈਂ ਪਹਿਲੇ ਵੀ ਤੁਹਾਡੇ ਕੋਲੋਂ ਤੁਹਾਡੀਆਂ ਦੁਆਵਾਂ ਦਾ ਤਲਬਗਾਰ ਹੈ। ਦੱਸਿਆ ਸੀ ਕਿ ਸਿਹਤ ਅੱਜ ਕੱਲ੍ਹ ਠੀਕ ਨਹੀਂ ਹੈ, ਤੁਹਾਡੀਆਂ ਦੁਆਵਾਂ ਬੜੀਆਂ ਸਾਰੀਆਂ ਚਾਹੀਦੀਆਂ ਨੇ। ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਸਵੇਰੇ ਵੀਲੌਗ ਨੂੰ ਨਹੀਂ ਅਪੜ ਸਕਿਆ। ਉਰਦੂ ਵਾਲਾ ਫਿਰ ਕਰ ਲਿਆ ਸੀ, ਕਿਉਂਕਿ ਕੋਸ਼ਿਸ਼ ਸੀ ਕਿ ਚਲੋ ਕੁਝ ਨਾ ਕੁਝ ਤੁਹਾਡੇ ਤੱਕ ਪਹੁੰਚੇ, ਲੇਕਿਨ ਇਹਦੀ ਹਿੰਮਤ ਨਹੀਂ ਸੀ ਅਤੇ ਹੁਣ ਲੇਟ ਹੋ ਰਿਹਾ। ਕੋਸ਼ਿਸ਼ ਕਰਦਾ ਹੁੰਦਾ ਕਿ ਕਮਿਟਮੈਂਟ ਪੂਰੀ ਕਰਾਂ ਤੁਹਾਡੇ ਨਾਲ ਜਿਹੜੀ ਵੀ ਹੋਵੇ, ਅਤੇ ਬਹਰਹਾਲ ਮਾਜ਼ਰਤ ਕਿ ਇਹ ਵਕਤ ਦੇ ਉੱਤੇ ਵੀਲੌਗ ਨਹੀਂ ਹੋ ਸਕਿਆ। ਪਹਿਲੇ ਤਾਂ ਟਾਈਮ ਟਰੈਕਰ 11ਵਾਂ ਦਿਨ ਹੈ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ, ਜਿਹੜਾ ਇੱਕ ਨਾਜਾਇਜ਼ ਜਾਂ ਡਿਫੈਕਟੋ ਮਾਰਸ਼ਾਲਾ ਹੈ, ਉਹਦਾ ਇਸ ਵੇਲੇ ਪਾਕਿਸਤਾਨ 'ਚ। ਪਹਿਲੀ ਖਬਰ ਤਾਂ ਬੜੀ ਤਗੜੀ ਹੈ। ਫਿਜ਼ਾ ਅਲੀ ਦੇ ਹੱਥੋਂ ਇੱਕ ਹੋਰ ਕੈਜੂਅਲਟੀ ਹੋ ਗਈ ਹੈ। ਚੇਤਾ ਕਰੋ ਕਿ ਫਿਜ਼ਾ ਅਲੀ ਨੇ ਸੁਹੇਲ ਵੜਾਇਜ ਸਾਹਿਬ ਨੂੰ ਗਰਮਾਲਾ ਫੇਰ ਛੱਡਿਆ ਸੀ, ਜਦੋਂ ਉਹਨਾਂ ਕਿਹਾ ਸੀ ਕਿ ਤੁਸੀਂ ਕਿਸੇ ਹੋਰ ਮੁਲਕ 'ਚ ਹੁੰਦੇ ਤਾਂ ਤੁਸੀਂ ਬਾਥਰੂਮ ਸਾਫ਼ ਕਰ ਰਹੇ ਹੁੰਦੇ, ਯਾਦ ਹੈ ਨਾ ਤੁਹਾਨੂੰ। ਉਸੇ ਤਰੀਕੇ ਨਾਲ ਉਹਨਾਂ ਨੇ ਹੁਣ ਇੱਕ ਹੋਰ ਡਰਾਮਾ ਜਿਹੜਾ ਉਹਨੂੰ ਵੀ ਪੱਧਰਾ ਕਰ ਦਿੱਤਾ। ਫਿਜ਼ਾ ਅਲੀ ਜਿਹੜੀ ਹੈ ਤਾਂ ਇੱਕ ਐਕਟਰੈਸ ਨੇ, ਇੱਕ TV ਹੋਸਟ ਨੇ, ਲੇਕਿਨ ਕਈ ਬੰਦਿਆਂ ਦੇ ਕੋਲੋਂ ਰੱਬੀ ਕੰਮ ਲੈਣੇ ਹੁੰਦੇ ਨੇ ਰੱਬ ਨੇ, ਉਹਦੇ ਕੋਲੋਂ ਵੀ ਇਹੋ ਜਿਹੇ ਕੰਮ ਲੈਂਦੇ ਨੇ ਕਈ ਵਾਰੀ। ਜ਼ਾਹਿਰ ਹੈ ਪਰ ਹੁਣ ਹੋ ਸਕਦਾ ਚੌਧਰੀ ਸਾਹਿਬ ਜਿਵੇਂ ਉਹਨਾਂ ਡੱਕੀ ਭਾਈ ਨੂੰ ਕਾਬੂ ਕੀਤਾ, ਫਿਜ਼ਾ ਅਲੀ ਦਾ ਵੀ ਜਿਹੜਾ ਸਕੋਰ ਚੱਲ ਰਿਹਾ, ਉਸ ਤੋਂ ਬਾਅਦ ਮੈਨੂੰ ਤਾਂ ਹੁਣ ਸ਼ੱਕ ਹੈ ਵੀ ਇਸ ਵਿਚਾਰੀ 'ਤੇ ਵੀ ਕੋਈ ਝੂਠਾ ਕੇਸ ਨਾ ਬਣਾ ਦੇਣ ਅਤੇ ਕੇਸ ਬਣਵਾ ਕੇ ਇਹਨੂੰ ਹੀ ਜ਼ਬਰਦਸਤੀ ਆਪਣੇ ਨਾਲ ਸ਼ਾਮਿਲ ਨਾ ਕਰਵਾ ਲੈਣ। ਉਹ ਤੁਹਾਨੂੰ ਮੈਂ ਦੱਸਣਾ ਹੈ ਵੀ ਕੀ ਕਰਦੇ ਨੇ। ਦੂਸਰੇ ਪਾਸੇ ਤੋਂ ਖਬਰ ਅਸੀਂ ਕੀਤੀ ਹੈ ਉਰਦੂ ਵੀਲੌਗ ਦੇ ਵਿੱਚ ਤਫਸੀਲ ਨਾਲ, ਜਿਹੜਾ ਰਜਬ ਬੱਟ ਆਇਆ ਅਤੇ ਅੱਜ ਉਹਨਾਂ ਨੂੰ ਅਲੀਮ ਖਾਨ ਸਾਹਿਬ ਦਾ ਰਾਈਟ ਹੈਂਡ ਉੱਥੇ ਜਿਹੜਾ ਮਲਕ ਜ਼ਮਾਨ ਨਸੀਬ ਸਾਹਿਬ ਸਨ ਉਹ ਲਈ ਫਿਰਦੇ ਸਨ ਏਅਰਪੋਰਟ 'ਤੇ ਵੀ ਅਤੇ ਅਦਾਲਤ 'ਚ ਵੀ। ਅਸੀਂ ਤਾਂ ਖੈਰ ਪਹਿਲਾਂ ਹੀ ਦੱਸ ਛੱਡੀ ਸੀ ਗੱਲ ਕਿ ਇਹ ਸਾਰੇ ਜਿੰਨੇ ਪਤਲੂ ਸ਼ਤਲੂ ਸਾਰੇ ਨੇ ਭਰਤੀ ਹੋ ਗਏ ਨੇ। ਹੁਣ ਇਹ ਸਾਰੇ ਭਰਤੀ ਹੋ ਗਏ ਨੇ, ਇਹ ਹੁਣ ਅਸਕਰੀ ਕਿਸਮ ਦੇ ਟਿਕਟੋਕਰ ਹੋ ਗਏ ਨੇ ਸਾਰੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਖੈਰ ਡੱਕੀ ਸਾਹਿਬ ਦੀ ਤਾਂ ਪਹਿਲਾਂ ਹੀ ਪਰਫੋਰਮੈਂਸ ਤੁਸੀਂ ਵੇਖ ਲਈ ਹੈ, ਪਤਲੂ ਦੀ ਵੀ ਵੇਖ ਲਈ ਉਹਨੇ, ਉਹ ਮਜ਼ਾਜ ਨਾਂ ਦਾ ਚੈਨਲ ਬਣਾ ਲਿਆ। ਅਤੇ ਸਿਸਟਰੋਲੋਜੀ ਨੇ ਵੀ ਨਾਅਰੇ ਮਾਰ ਛੱਡੇ ਨੇ, ਪਹਿਲਾਂ ਮਰੀਮ ਨਵਾਜ਼ ਦੇ ਅਤੇ ਹੁਣ ਉਹਨਾਂ ਨੇ ਬਿਗ ਬ੍ਰਦਰ ਦੇ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਪੂਰੀ ਫੋਰਸ ਹੁਣ DG ISPR ਸਾਹਿਬ ਦੀ ਜਿਹੜੀ ਦੁਰਗਤ ਬਣੀ ਹੈ, ਉਹਨਾਂ ਨੂੰ ਲੱਗਾ ਵੀ ਨੂਨ ਲੀਗ ਵਾਲੇ ਸਾਨੂੰ ਨਹੀਂ ਬਚਾ ਸਕਦੇ, ਸਾਨੂੰ ਹੁਣ ਬੰਦੇ ਕੋ ਬਾਹਰੋਂ ਲਿਆਉਣੇ ਪੈਣੇ ਨੇ। ਪੰਜਾਬੀ 'ਚ ਇੱਕ ਲਫ਼ਜ਼ ਆਖਿਆ ਜਾਂਦਾ ਲਾਮ ਦਾ। ਲਾਮ ਦਾ ਹੁੰਦਾ ਇੱਕ ਆਪਣੇ ਪਿੰਡ ਦਾ ਬੰਦਾ, ਇੱਕ ਲਾਮ ਦਾ, ਲਾਂਬੇ ਜਾਂ ਲਾਮ ਦਾ। ਇੱਕ ਲਾਮ ਦਾ ਮਤਲਬ ਕਿ ਬਾਹਰ ਦਾ, ਦੂਰ ਦਾ। ਉਹਨਾਂ ਆਖਿਆ ਕੋਈ ਦੂਰ ਦੀ ਟੀਮ, ਲਾਮ ਦੀ ਟੀਮ ਲਿਆਉਣੀ ਪੈਣੀ ਹੈ। ਮਤਲਬ ਨੂਨ ਲੀਗ ਦੇ ਪੱਲੇ ਤੇ ਕੁਝ ਨਹੀਂ ਹੈਗਾ, ਪੀਪਲਸ ਪਾਰਟੀ ਦੇ ਪੱਲੇ ਕੁਝ ਨਹੀਂ ਹੈਗਾ, ਅਤੇ ਹੁਣ ਉਹਨਾਂ ਨੇ ਇਹ ਪਤਲੂ ਸ਼ਤਲੂ ਸਾਰੇ ਜਿਹੜੇ ਨੇ ਜਨਾਬੇ ਵਾਲਾ ਉਹਨਾਂ ਐਡ ਕਰ ਦਿੱਤੇ ਨੇ। ਮੈਂ ਤੁਹਾਨੂੰ ਇਹ ਤਾਂ ਬਾਰ ਦੱਸਦਾ ਰਹਿੰਦਾ ਕਿ ਕੋਈ ਭਾਵੇਂ ਜਿਸਮ ਫਰੋਸ਼ੀ ਦਾ ਧੰਦਾ ਕਰੇ, ਮੈਨੂੰ ਪਤਾ ਤੁਹਾਨੂੰ ਮੇਰੀਆਂ ਗੱਲਾਂ 'ਤੇ ਯਕੀਨ ਨਹੀਂ ਆਏਗਾ, ਪਰ ਯਕੀਨ ਕਰੋ, ਆਪਣੇ ਤੌਰ 'ਤੇ ਤਹਿਕੀਕ ਕਰ ਲਓ। ਜਿਹੜਾ ਕੋਈ ਲਾਹੌਰ ਰਹਿੰਦਾ ਉਹਨੂੰ ਪੁੱਛ ਲਓ ਸਹਾਫੀ ਦੇ ਕੋਲੋਂ। ਕੋਈ ਸ਼ਰਾਬ ਵੇਚੇ, ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰੇ, ਕੋਈ ਸਮਗਲਿੰਗ ਕਰੇ, ਕੋਈ ਵੱਡਾ ਵਕੀਲ ਹੋਵੇ, ਕੋਈ ਵੱਡਾ ਜੱਜ ਹੋਵੇ, ਕੋਈ ਵੱਡੀ ਐਕਟਰ ਹੋਵੇ, ਕੋਈ ਵੱਡਾ ਐਕਟਰ ਹੋਵੇ, ਕੋਈ ਕ੍ਰਿਕਟਰ ਹੋਵੇ ਵੱਡਾ, ਕੋਈ ਕੁਝ ਵੀ ਹੋਵੇ, ਜਿਹਨੂੰ 4 ਬੰਦੇ ਜਾਣਦੇ ਨੇ, ਉਹਨੂੰ ਚੌਧਰੀ ਆਪਣੀ ਜੇਬ 'ਚ ਰੱਖਣਾ ਚਾਹੁੰਦਾ ਹੈ ਔਰ ਉਹਦੇ ਕੋਲੋਂ ਆਪਣੀ ਮਰਜ਼ੀ ਦੇ ਕੰਮ ਕਰਵਾਉਣਾ ਚਾਹੁੰਦਾ ਹੈ। ਉਹ ਪਿਛਲੇ ਦਿਨਾਂ ਤੁਸੀਂ ਨਹੀਂ ਵੇਖਿਆ, ਉਹ ਜਿਹੜਾ ਮੁੰਡਾ ਗੱਡੀਆਂ ਛੱਡੀਆਂ ਸੁੰਘਦਾ ਫਿਰਦਾ ਰਹਿੰਦਾ ਸੁਨੀਲ ਮੰਝ, ਉਹਨੂੰ ਵੀ ਵਰਤ ਲਿਆ ਸੀ। ਉਹ ਦੱਸਦਾ ਸੀ TV 'ਤੇ ਬੈਠਾ ਵੀ ਜਿਸ ਵੇਲੇ ਜੰਗ ਲੱਗੀ ਤਾਂ ਮੈਂ ਬੱਚੇ ਇੱਕ ਨੂੰ ਪੁੱਛਿਆ ਵੀ ਤੁਹਾਡੇ ਅੱਬਾ ਜੀ ਗਏ ਸਨ ਉੱਥੇ। ਮੈਂ ਤਾਂ ਹੈਰਾਨ ਰਹਿ ਗਿਆ ਸੀ ਉਹਦੀ ਗੱਲ 'ਤੇ, ਲੇਕਿਨ ਉਹ ਵਿਚਾਰੇ ਨੂੰ ਵੀ ਪਿੱਛੋਂ ਪੰਪ ਮਾਰਿਆ ਸੀ। ਅਗਰ ਉਹ ਨਹੀਂ ਕਰੇਗਾ ਤਾਂ ਕਸਟਮ ਨਾਨ ਕਸਟਮ ਪੇਡ ਗੱਡੀਆਂ ਦੇ ਪਤਾ ਨਹੀਂ ਕਿਹੜੇ ਕੇਸ ਝੂਠੇ ਸੱਚੇ ਉਹਦੇ ਉੱਤੇ ਪਾਏ ਜਾ ਸਕਦੇ ਨੇ। ਉਹਨੂੰ ਤਾਂ ਜੋ ਆਖਣਗੇ ਕਹਿਣ ਨੂੰ ਤਿਆਰ ਹੈ। ਅਤੇ ਖੈਰ ਮੁਖਤਸਰ ਇਹ ਹੈ ਕਿ ਹੁਣ ਉਹ ਸਾਰੇ ਬੰਦੇ ਜਿਹੜੇ ਨੇ ਪਹਿਲਾਂ ਵਾਲੇ ਤਾਂ ਨਾਕਾਮ ਹੋ ਗਏ। ਉਹ ਵਿਚਾਰੇ ਕਾਸਿਮ ਅਲੀ ਸ਼ਾਹ ਸਾਹਿਬ ਨੂੰ ਵੀ ਵਰਤ ਲਿਆ ਸੀ, ਗਾਮਦੀ ਸਾਹਿਬ ਨੂੰ ਵੀ ਵਰਤ ਲਿਆ ਸੀ, ਮਤਲਬ ਬੰਦਾ ਇਕਰਾਰੁਲ ਹਸਨ ਨੂੰ ਵੀ ਵਰਤ ਲਿਆ। ਬੰਦਾ ਛੱਡਦੇ ਕੋਈ ਨਹੀਂ, ਤੁਹਾਨੂੰ ਪਤਾ ਵਰਤਦੇ ਤਾਂ ਇਵੇਂ ਨੇ ਨਾ ਕਿ ਬਸ ਜਿਵੇਂ ਮੇਰਾ ਮਤਲਬ ਗਿੱਦੜ ਮੈਲ ਖਾ ਜਾਂਦੇ ਨੇ, ਉਵੇਂ ਸਾਡੇ ਜਰਨੈਲ ਜਿਹੜੇ ਨੇ ਬੰਦੇ ਵਰਤ ਜਾਂਦੇ ਨੇ। ਬਹਰਹਾਲ ਇਹ ਹੁਣ ਜਿਹੜੇ ਨਵੇਂ ਸਾਰੇ ਟਿਕਟੋਕਰ ਨੇ, ਇਹ ਵਿਚਾਰੇ ਫਸ ਗਏ ਨੇ। ਪਤਲੂ ਹੋਇਆ, ਇਹ ਰਜਬ ਬੱਟ ਹੋਇਆ, ਜਿਹਨੂੰ ਉਹ ਗੱਡੀਆਂ ਦੇ ਵਿੱਚ ਹੀ ਅੰਦਰ ਬਾਹਰ ਫੁੱਲ ਪ੍ਰੋਟੋਕੋਲ ਸੀ। ਅਤੇ ਖੈਰ ਅਸੀਂ ਤੁਹਾਨੂੰ ਪਹਿਲਾਂ ਹੀ ਇਹ ਇਨਫੋਰਮ ਕਰ ਦਿੱਤਾ ਸੀ ਵੀ ਇਹ ਹੁਣ DG ਸਾਹਿਬ ਦੀ ਟੀਮ 'ਚ ਭਰਤੀ ਹੋ ਗਏ। ਇਹ ਹੁਣ ਇੱਕ ਤਾਂ ਗਾਲਾਂ ਗੂਲਾਂ ਕੱਢਿਆ ਕਰਨਗੇ ਲੋਕਾਂ ਨੂੰ, ਅਤੇ ਆਪਣਾ ਇਹਨਾਂ ਨੂੰ ਲੱਗਦਾ ਵੀ ਬਿਆਨੀਆਂ ਅਸੀਂ ਵੇਚਾਂਗੇ। ਉਹ ਡੱਕੀ ਸਾਹਿਬ ਕੋਲ ਪਹਿਲਾ ਵੀਲਾਗ ਕਰਵਾਇਆ, ਉਹ ਵਾਹਵਾ ਸਾਰੇ ਲੋਕਾਂ ਨੇ ਵੇਖਿਆ ਜ਼ਾਹਿਰ ਹੈ। ਅਤੇ ਉਹ ਆਵਾਮ ਬੜੀ ਜਿਹੜੀ ਹੈ ਨਾ ਉਹ ਖੋਚਲ ਹੁੰਦੀ ਹੈ, ਏਡੀ ਬੇਵਕੂਫ ਕੋਈ ਨਹੀਂ ਹੁੰਦੀ। ਆਵਾਮ ਨੂੰ ਬੜੀ ਸਮਝ ਹੁੰਦੀ ਹੈ ਹਰ ਗੱਲ ਦੀ। ਆਹਿਸਤਾ ਤੁਸੀਂ ਵੇਖ ਲੈਣਾ ਕਿ ਆਵਾਮ ਨੂੰ ਜਿਸ ਵੇਲੇ ਇਹਨਾਂ ਨੇ ਮਿੱਠਾ ਜ਼ਹਿਰ ਵੇਚਣਾ ਨਾ, ਆਵਾਮ ਨੂੰ, ਜਿਹੜਾ ਆਵਾਮ ਵਾਸਤੇ ਮਿੱਠਾ ਜ਼ਹਿਰ ਹੈ, ਅਤੇ ਉਹ ਜਿਵੇਂ ਡੱਕੀ ਭਾਈ ਆਉਂਦੇ ਨੇ ਵੀ DGMI ਜ਼ਿੰਦਾਬਾਦ,
ਤੇ ਫੀਲਡ ਮਾਰਸ਼ਲ ਜ਼ਿੰਦਾਬਾਦ ਤੇ ਬਿਗ ਬ੍ਰਦਰ ਜ਼ਿੰਦਾਬਾਦ। ਅਸੀਂ ਤੁਹਾਨੂੰ ਉਦੋਂ ਹੀ ਦੱਸ ਛੱਡਿਆ ਸੀ ਜਦੋਂ ਸਰਫਰਾਜ਼ ਚੌਧਰੀ ਨੂੰ ਚੁੱਕ ਲਿਆ ਸੀ ਕਿ ਇਹ MI ਨੇ ਚੁੱਕਿਆ। ਹੁਣ ਅੱਜ ਇਹ ਜੋ ਕੁਝ ਸਾਨੂੰ ਨਜ਼ਰ ਆਇਆ ਉੱਥੇ ਅਦਾਲਤ ਦੇ ਵਿੱਚ, ਉਹਨੇ ਬਿਲਕੁਲ ਹੀ ਜਿਹੜਾ ਕੋਈ ਪਰਦਾ ਹੈ ਸੀ ਉਹ ਲਾਤਾ। ਲੇਕਿਨ ਗੱਲ ਫਿਰ ਇਹੀ ਹੈ ਕਿ ਦੂਜੇ ਪਾਸੇ ਅੱਜ ਓਮ ਚੌਧਰੀ ਵਗੈਰਾ ਨੂੰ ਵੀ ਉਤਾਰਿਆ ਗਿਆ ਮੈਦਾਨ ਦੇ ਵਿੱਚ। ਤੇ ਜੇ ਗੱਲ ਇੱਥੇ ਤੱਕ ਆ ਗਈ ਹੈ ਵੀ ਹੁਣ ਰਜਬ ਬੱਟ ਤੇ ਪਤਲੂ ਤੇ ਡੱਕੀ ਤੇ ਇਹਨਾਂ ਨੇ ਤੁਹਾਡਾ ਮੁਕੱਦਮਾ ਲੜਨਾ ਹੈ, ਤੇ ਫਿਰ ਜਨਾਬ ਇਹਨਾਂ ਨੂੰ ਕੋਈ ਫੀਤੀਆਂ ਫੂਤੀਆਂ ਵੀ ਲਾ ਦਿਓ, ਇਹਨਾਂ ਨੂੰ ਕਿਸੇ ਨੂੰ ਲਾਂਸ ਨੈਕ ਬਣਾ ਦਿਓ, ਕਿਸੇ ਨੂੰ ਮੇਜਰ ਬਣਾ ਦਿਓ, ਕਿਸੇ ਨੂੰ ਕਰਨਲ ਬਣਾ ਦਿਓ, ਕਿਸੇ ਨੂੰ ਕੋਈ ਹੋਰ ਅਹੁਦਾ ਦੇ ਦਿਓ। ਮੈਂ ਤਾਂ ਨਾ DG ਦੇ ਥਾਂ 'ਤੇ ਵੀ ਕਿਸੇ ਨੂੰ ਖੜਾ ਕੇ ਵੇਖੋ ਇਹਨਾਂ ਦੇ ਵਿੱਚੋਂ ਜਿਹੜੇ ਕੰਮ DG ਸਾਹਿਬ ਕਰਦੇ ਨੇ, ਅੱਖਾਂ ਮਾਰਦੇ ਫਿਰਦੇ ਨੇ, ਤੇ ਦੂਜੇ ਕੰਮ ਉਹਨਾਂ ਦੇ ਥਾਂ 'ਤੇ ਇਹਨਾਂ 'ਚੋਂ ਕਿਸੇ ਨੂੰ ਕੰਮ ਦਿਓ ਤੇ ਮੇਰਾ ਖਿਆਲ ਵਾਵਾ ਬਿਹਤਰ ਕਰ ਲਏਗਾ। ਅੱਛਾ, ਬਹਰਹਾਲ ਵਾਪਸ ਆਨੇ ਸਟੋਰੀ ਦੇ ਉੱਤੇ, ਜਿਹੜਾ ਫਿਜ਼ਾ ਅਲੀ ਸਾਹਿਬਾਂ ਨੇ ਕਾਰਨਾਮਾ ਨਵਾਂ ਕੀਤਾ। ਪਹਿਲਾਂ ਤਾਂ ਯਾਦ ਹੈ ਤੁਹਾਨੂੰ ਦੱਸਿਆ ਸੀ ਵੀ ਸੁਹੇਲ ਵੜਾਈਚ ਸਾਹਿਬ ਦਾ ਉਹਨਾਂ ਪਟੜਾ ਕਰ ਦਿੱਤਾ ਸੀ। ਉਹਨਾਂ ਕਿਹਾ ਵੀ ਤੁਸੀਂ ਇਹ ਜਿਹੜੇ ਗੰਦੇ ਗੰਦੇ ਸਵਾਲ ਪੁੱਛਦੇ ਹੋ ਖਵਾਜਾ ਸਰਾਵਾਂ ਦੇ ਕੋਲੋਂ, ਔਰਤਾਂ ਦੇ ਕੋਲੋਂ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹਦੇ 'ਚ। ਫਿਰ ਉਹਨਾਂ ਨੇ ਅਗਲੀ ਗੱਲ ਕਹੀ ਵੀ ਜੇ ਤੁਸੀਂ ਕਿਸੇ ਹੋਰ ਮੁਲਕ 'ਚ ਹੁੰਦੇ ਨਾ, ਤੁਸੀਂ ਬਾਥਰੂਮ ਸਾਫ਼ ਕਰ ਰਹੇ ਹੋਣਾ ਸੀ। ਸੁਹੇਲ ਵੜਾਈਚ ਸਾਹਿਬ ਦੇ ਤਾਂ ਖੈਰ ਪੱਲੇ ਕੁਛ ਵੀ ਨਾ ਰਹਿ ਗਿਆ ਉਸ ਤੋਂ ਬਾਅਦ। ਖੈਰ ਉਹਨਾਂ ਦੇ ਪੱਲੇ ਅੱਜ ਕੱਲ੍ਹ ਉਹਨਾਂ ਦਾ ਤਾਂ ਪੱਲਾ ਹੀ ਪਾਟ ਗਿਆ। ਇੱਕ ਕਹਿੰਦੇ ਨਾ ਕਿਸੇ ਦਾ ਘੱਗਰ ਹੀ ਖੁੱਲ੍ਹ ਜਾਣਾ ਜਾਂ ਘੱਗਰ ਪਾਟ ਜਾਣਾ, ਉਹਨਾਂ ਦਾ ਅੱਜ ਕੱਲ੍ਹ ਪੱਲਾ ਹੀ ਪਾਟ ਗਿਆ। ਉਹਨਾਂ ਦੀ ਕਿਸਮਤ ਮਾੜੀ, ਜਿਹੜੀ ਸ਼ਹਿਰ ਨੂੰ ਹੱਥ ਪਾਉਂਦੇ ਨੇ ਉਹਦਾ ਘੱਗਰ ਪਾਟ ਜਾਂਦਾ। ਤੇ ਖਿਲਾਰ ਉਹਨਾਂ ਦਾ ਆਪਣਾ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ, ਤੇ ਏਡੇ ਖਿਲਾਰ ਵਾਲੇ ਬੰਦੇ ਨੇ, ਢੇਰ ਸਾਰੇ ਅਨਾਜ ਦਾ ਵੀ ਇੰਤਜ਼ਾਮ ਕਰਨਾ, ਫਿਰ ਕਿਸੇ ਪਾਸੇ ਨੂੰ ਤੁਰਨਾ। ਉਹ ਹੁਣ ਕੋਈ ਕੰਮ ਉਹਨਾਂ ਦਾ ਜਿਹੜਾ ਉਹ ਬਣ ਨਹੀਂ ਰਿਹਾ। ਜਿੱਧਰ ਵੀ ਹੱਥ ਪਾਉਂਦੇ ਨੇ ਉਸ ਪਾਸੇ ਕੰਮ ਉਹਨਾਂ ਦਾ ਜਿਹੜਾ ਉਹ ਖਰਾਬੀ ਵਾਲੇ ਪਾਸੇ ਹੀ ਨਿਕਲਦਾ। ਬਹਰਹਾਲ ਸਾਡੀਆਂ ਨੇਕ ਦੁਆਵਾਂ ਨੇ ਉਹਨਾਂ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਬਣੇ। ਉਹ ਚੌਧਰੀ ਸਾਹਿਬ ਨੂੰ ਵਾਰ-ਵਾਰ ਆਉਂਦੇ ਨੇ ਵੀ ਯਾਰ ਸਾਡੇ ਵੱਲ ਵੀ ਵੇਖੋ, ਪਰ ਚੌਧਰੀ ਵੇਖਦਾ ਨਹੀਂ। ਇਹ ਹੁਣ ਫਿਜ਼ਾ ਅਲੀ ਸਾਹਿਬਾ ਨੇ ਇੱਕ ਉਹ ਕਾਸ਼ਿਫ ਜ਼ਮੀਰ ਸਾਹਿਬ ਨੇ ਕੋਈ, ਉਹ ਜਿਹੜੀਆਂ ਚੈਨਾ ਸ਼ਾਨਾ ਪਾਈ ਫਿਰਦਾ ਵਿਚਾਰਾ, ਉਹ ਇੰਝ ਹੀ ਲੱਗਦਾ ਜਿਵੇਂ ਮੌਤ ਦੇ ਕੂਏ ਦੇ ਵਿੱਚ ਮੋਟਰਸਾਈਕਲ ਚਲਾਉਣ ਵਾਲਾ ਮੁੰਡਾ। ਕਸਵੀਆਂ ਦੀਆਂ ਸ਼ਰਟਾਂ ਪਾਉਂਦਾ ਤੇ ਵਿੱਚੋਂ ਦੀ ਢਿੱਡ ਨਿਕਲਿਆ ਹੁੰਦਾ। ਉਹਨੂੰ ਲੱਗਦਾ ਬੜਾ ਕੂਲ ਲੱਗਦਾ ਇੰਝ। ਮੇਰਾ ਤਾਲੀਮ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਕੁਝ ਲੋਕ ਆਉਂਦੇ ਨੇ ਵਿਗ ਵੀ ਲਾਈ ਫਿਰਦਾ, ਤੇ ਫਿਰ ਉਹ ਵਾਲ ਪੁੱਟ ਦੱਸਦਾ ਵੀ ਨਹੀਂ ਮੈਂ ਨਹੀਂ ਵਿਗ ਲਾਈ ਹੋਈ। ਲੇਕਿਨ ਚਲੋ ਉਹ ਤਾਂ ਉਹਦਾ ਜ਼ਾਤੀ ਮਾਮਲਾ, ਵਿਗ ਲਾਵੇ ਤੇ ਸਾਡੇ ਵੱਲੋਂ ਕੁਝ ਹੋਰ ਲਾਵੇ। ਲੇਕਿਨ ਕਹਿਣ ਦਾ ਮਤਲਬ ਇਹ ਕਿ ਉਹ ਪਾਈ ਫਿਰਦਾ ਚੈਨਾ ਸ਼ਾਨਾ ਜਿਹੜੀਆਂ ਸੋਨੇ ਦੀਆਂ, ਤੇ ਉਹ ਜ਼ਾਹਿਰ ਲੋਕਾਂ ਨੂੰ ਮੁਤਾਸਰ ਕਰਦਾ ਵੀ ਮੇਰੇ ਕੋਲ ਐਡਾ ਸੋਨਾ ਹੈ। ਤੇ ਉਹ ਚੈਨ ਵੀ ਇਹੋ ਜਿਹੀ ਜੇ ਐਡਾ ਭਾਰਾ ਸੰਗਲ ਜਿਹੜਾ ਉਹ ਕੱਟੇ ਨੂੰ ਵੀ ਨਹੀਂ ਪਾਉਂਦੇ, ਯਕੀਨ ਕਰੋ। ਬਹਰਹਾਲ ਕੱਟਿਆਂ ਨੂੰ ਵੀ ਇਹੋ ਜਿਹਾ, ਵੈਸੇ ਭਾਅ ਉਹਨਾਂ ਦਾ ਕੰਮ ਤੇ ਕੱਟਿਆਂ ਵਾਲਾ ਹੀ ਹੈ। ਮੈਂ ਦੱਸਿਆ ਵੀ ਜਿਵੇਂ ਉਹ ਮੇਰਾ ਮਤਲਬ ਬਟਨ ਪਤਾ ਨਹੀਂ ਕਿਵੇਂ ਬੰਦ ਕਰਦਾ ਹੈ ਉਹ ਕਮੀਜ਼ ਦੇ, ਤੇ ਕੀ ਕਰਦਾ ਹੈ ਉਹ, ਜਿਵੇਂ ਮੇਰਾ ਮਤਲਬ ਹੈ। ਚਲੋ, ਤੇ ਉਹ ਹੁਣ ਪਾ ਕੇ ਸੰਗਲ ਫਿਰਦੇ ਸਨ ਕਿ ਮੇਰੇ ਕੋਲ ਸੋਨਾ। ਫਿਜ਼ਾ ਅਲੀ ਦੇ ਕੋਲੋਂ ਤੋਂ ਪਹਿਲਾਂ ਉਹਨਾਂ 10 ਲੱਖ ਦੀ ਸ਼ਰਤ ਲਾਈ ਉਹਨਾਂ ਦੇ ਨਾਲ। ਉਹਨਾਂ ਕਿਹਾ ਲਾਓ ਨਜ਼ਰ ਆਇਆ ਇਹ ਸੋਨਾ ਲਾਓ ਤੇ ਫਲਾਣਾ ਲਾਓ, ਤੇ ਸੋਨੇ ਦੀ ਜਿਹੜੀਆਂ ਸੰਗਲ ਚੇਨ ਕਹਿਣਾ ਤੇ ਉਹਨੂੰ ਮੇਰਾ ਖਿਆਲ ਉਹਦੀ ਤੋਹੀਨ ਨਹੀਂ ਆ, ਜਿਹੋ ਜਿਹਾ ਉਹਨਾਂ ਨੇ ਉਹ ਸੰਗਲ ਪਾਇਆ ਸੀ। ਉਹ ਸੋਨੇ ਦਾ ਸੰਗਲ ਅੰਗੂਠੀਆਂ ਵਗੈਰਾ ਉਹਨਾਂ ਲਵਾ ਲਈਆਂ, ਤੇ ਉਹਨਾਂ ਕਿਹਾ ਜੀ ਚੈੱਕ ਕਰੋ। ਸੁਨਿਆਰਾ ਉਹਨਾਂ ਨੇ ਸੱਦਿਆ ਸੀ, ਤੇ ਉਹ ਕਸਵੱਟੀ ਆਉਂਦੇ ਨੇ ਸੁਨਿਆਰੇ ਜਿਹੜੇ ਨੂੰ, ਇੰਜ ਕਰਕੇ ਰਗੜਦੇ ਨੇ, ਦੱਸ ਦਿੰਦੇ ਨੇ ਇਹ ਕਿਹੜਾ ਰਾਕਟ ਸਾਇੰਸ ਹੈ, ਤੁਹਾਨੂੰ ਪਤਾ ਸੋਨਾ ਕਿਹੜਾ, ਕਿਉਂਕਿ ਮੇਰਾ ਮਤਲਬ ਹੈ ਕਿ ਕੋਈ ਇਹ ਤਾਂ ਹਜ਼ਾਰਾਂ ਸਾਲ ਤੋਂ ਚੈੱਕ ਹੁੰਦਾ। ਤੁਹਾਨੂੰ ਇਹ ਜਿੰਨੀਆਂ ਖਵਾਤੀਨ ਨੇ, ਮਾਵਾਂ ਭੈਣਾਂ ਬੀਬੀਆਂ ਸਾਡੀਆਂ ਇਸ ਵੇਲੇ ਸੁਣ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਸੋਨਾ ਕਿੰਝ ਚੈੱਕ ਹੁੰਦਾ। ਤੇ ਉਹਨਾਂ ਨੇ ਸੋਨਾ ਚੈੱਕ ਕੀਤਾ ਤੇ ਉਹ ਸੋਨਾ ਸਾਰਾ ਜਾਲੀ ਨਿਕਲ ਆਇਆ। ਹੁਣ ਉਹ 10 ਲੱਖ ਦੀ ਸ਼ਰਤ ਸੀ, ਉਹ 10 ਲੱਖ ਵੀ ਜਿੱਤ ਲਿਆ ਉਹਨਾਂ ਨੇ, ਤੇ ਸਭ ਦੇ ਸਾਹਮਣੇ ਜ਼ਲੀਲ ਵੀ ਕਰ ਛੜਿਆ। ਸੋਨਾ ਵੀ ਨਕਲੀ ਹੋ ਗਿਆ। ਉਹ ਚਲੋ ਜਿਹੜੀ ਸੋਨੇ ਦੀ ਟੌਰ ਸ਼ੌਰ ਬਣਾਈ ਸੀ ਉਹ ਸੋਨਾ ਵੀ ਕਰੋੜਾਂ ਰੁਪਈਆਂ ਦਾ ਹੀ ਸੀ ਅਗਰ ਅਸਲ ਸੀ, ਤੇ ਅਗਰ ਅਸਲ ਹੁੰਦਾ ਤੇ ਕਰੋੜਾਂ ਰੁਪਈਆਂ ਦੀ ਟੌਰ ਬਣਾਈ ਸੀ ਜਿਹੜੀ ਫੂਕਾ ਫਾਕੀ ਸ਼ੂਕਾ ਸ਼ਾਕੀ ਸੀ। ਇਵੇਂ ਜਿਵੇਂ ਸਾਡੇ ਚੌਧਰੀ ਨੇ ਬਣਾਈ ਹੈ ਇਸ ਵੇਲੇ ਧੱਕੇ ਨਾਲ ਟੌਰ ਆਪਣੀ ਕਈ ਚੀਜ਼ਾਂ 'ਚ, ਉਹ ਸੋਨਾ ਵੀ ਜਾਲੀ ਨਿਕਲ ਆਇਆ, 10 ਲੱਖ ਰੁਪਈਏ ਵੀ ਹਾਰ ਗਿਆ। ਤੇ ਫਿਰ ਆਂਦਾ ਮੈਂ ਇਹਦੀ ਲੈਬਾਰਟਰੀ ਕਰਾਉਣੀ। ਮੇਰੀ ਗੱਲ ਸੁਣ ਕਾਕਾ, ਇਹ ਤੂੰ ਮੇਰਾ ਮਤਲਬ ਹੈ ਕਿ ਕੋਈ ਪੱਥਰੀਆਂ ਗੁਰਦੇ ਦੇ ਵਿੱਚ ਜਿਹਦੀ ਲੈਬਾਰਟਰੀ ਕਰਾਉਣੀ ਹੈ, ਮਿਹਰਬਾਨੀ ਕਰਕੇ ਲੈਬਾਰਟਰੀ ਕਾਹਦੀ ਹੈ ਕਾਕਾ, ਮੈਨੂੰ ਦੱਸ। ਵੀ ਸੋਨਾ ਹੈ, ਉਹਨੂੰ ਉਹ ਕਸਵੱਟੀ ਤੇ ਰਗੜਨਾ ਤੇ ਪਤਾ ਲੱਗ ਜਾਣਾ। ਇਹਦੀ ਕਾਹਦੀ ਲੈਬਾਰਟਰੀ ਹੈ, ਮੈਨੂੰ ਦੱਸ। ਵੀ ਤੇਰਾ LDL ਚੈੱਕ ਕਰਨਾ ਹੈ, HDL ਚੈੱਕ ਕਰਨਾ ਹੈ, ਕੋਲੈਸਟਰੋਲ ਚੈੱਕ ਕਰਨਾ ਹੈ, ਜਿਹੜਾ ਤੂੰ ਲੈਬਾਰਟਰੀ ਜਾਣਾ ਹੈ। ਸੋਨੇ ਦੀ ਕਾਹਦੀ ਲੈਬਾਰਟਰੀ ਹੈ? ਗੱਲਾਂ ਸੁਣ ਲਓ ਇਹਨਾਂ ਦੀਆਂ। ਉਹ ਜੀ ਉਹ ਜ਼ਾਹਿਰ ਹੈ ਸੁਨਿਆਰਿਆਂ ਨੇ ਨਾਂ ਰੱਖੇ ਨੇ ਜੀ, ਲੈਬਾਰਟਰੀ ਕਰਾ ਲਿਆ, ਲੇਕਿਨ ਉਹ ਉਹਨਾਂ ਦੇ ਜਿਹੜੇ ਟਿਪੀਕਲ ਪੁਰਾਣੇ ਤਰੀਕੇ ਨੇ। ਸੋਨਾ ਤੇ ਇੱਕ ਐਸੀ ਧਾਤ ਹੈ ਜਿਹੜੀ ਉਸੇ ਵੇਲੇ ਪਤਾ ਲੱਗ ਜਾਂਦੀ। ਉਹ ਤੇਜ਼ਾਬ ਜਿਹਾ ਲਾਉਂਦੇ ਨੇ ਕਸਵੱਟੀ ਦੇ ਉੱਤੇ, ਰੰਗ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੋਨਾ ਹੈ ਕਿ ਨਹੀਂ ਹੈ। ਇਹ ਕਿਹੜੀਆਂ ਗੱਲਾਂ ਨੇ? ਬਹਰਹਾਲ ਉਹ ਹੁਣ ਭਾਈ ਹੋਰੀ ਜ਼ਾਹਿਰ ਹੈ ਉਹ ਤਬੀਅਤ 0-0 ਹੋ ਗਈ। ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਦੀ ਹੈ, ਮਤਲਬ ਇਹ ਕਿ ਜਿਹੜਾ ਫਿਜ਼ਾ ਅਲੀ ਸਾਹਿਬਾ ਨੇ, ਉਹਨਾਂ ਨੇ ਇੱਕ ਹੋਰ ਬੰਦਾ ਸੁਹੇਲ ਵੜਾਈਚ ਤੋਂ ਬਾਅਦ ਉਹਨਾਂ ਨੇ ਬਿਲਕੁਲ ਗਰਮਾਲਾ ਫੇਰ ਕੇ ਪੱਧਰ ਕਰ ਦਿੱਤਾ ਇਹ ਜਿਹੜਾ ਜਵਾਨ ਫਿਰਦਾ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਫੈਸਲ ਵਾਡਾ ਸਾਹਿਬ ਨੇ ਕਿਹਾ ਹੈ ਕਿ ਮਕਬੂਲੀਅਤ ਦਾ ਅਗਰ ਪਤਾ ਲਵਾਉਣਾ ਹੈ ਤਾਂ ਇੱਕ ਪੋਲ ਕਰਵਾ ਲਓ। ਇੱਕ ਪਾਸੇ ਇਮਰਾਨ ਖਾਨ ਤੇ ਸਾਰੇ ਸਿਆਸਤਦਾਨ ਖੜੇ ਕਰ ਲਓ, ਤੇ ਦੂਜੇ ਪਾਸੇ ਸਾਡਾ ਫੀਲਡ ਮਾਰਸ਼ਲ, ਤੇ ਨਾਲ ਬਰੀਕ ਜੀ ਵਾਰਦਾਤ ਕੀਤੀ ਫੌਜ। ਵੀ ਫੌਜ ਦਾ ਪੋਲ ਦੇ ਨਾਲ ਕੀ ਲੈਣ ਦੇਣਾ ਹੈ? ਇਹ ਬਾਰ-ਬਾਰ ਮੈਂ ਤੁਹਾਨੂੰ ਦੱਸਿਆ ਹੈ ਵੀ ਫੌਜ ਦੇ ਪਿੱਛੇ ਜਾ ਕੇ ਲੁਕਦੇ ਨੇ। ਇਹਨਾਂ ਦਾ ਜਿਹੜਾ ਤਰੀਕਾ ਵਾਰਦਾਤ ਹੈ, ਔਰ ਸਾਡੇ ਕਈ ਜਜ਼ਬਾਤੀ ਵੀ ਹੋ ਜਾਂਦੇ ਨੇ ਜਵਾਨ, ਉਹ ਵੀ ਕਹਿੰਦੇ ਨੇ, ਉਸ ਕਈ ਵਾਰੀ ਸਾਡੇ ਨਾਲ ਲੜ ਪੈਂਦੇ ਨੇ।
ਉਹ ਜੀ ਤੁਸੀਂ ਇਹਦਾ ਮਤਲਬ ਗਿੱਲ ਸਾਹਿਬ ਵਿੱਚੋਂ ਰਲੇ ਹੋ, ਤੁਸੀਂ ਪੂਰੀ ਫੌਜ ਨੂੰ ਨਹੀਂ ਕਹਿੰਦੇ, ਤੁਸੀਂ ਪੂਰੀ ਫੌਜ ਨੂੰ ਕਹੋ, ਇਹ ਚੰਦ ਨਹੀਂ ਬੈਠੇ ਹੋਏ। ਮੈਂ ਉਹਨਾਂ ਨੂੰ ਬਾਰ-ਬਾਰ ਸਮਝਾਉਣਾ ਵੀ ਕਾਕਾ ਗੱਲ ਸੁਣੋ, ਛੁਰੀ ਲਈਦੀ ਹੈ, ਉਹਦੇ ਨਾਲ ਖਰਬੂਜ਼ਾ ਵੀ ਕੱਟਿਆ ਜਾ ਸਕਦਾ ਤੇ ਉਸੇ ਛੁਰੀ ਨਾਲ ਕਿਸੇ ਦਾ ਢਿੱਡ ਵੀ ਪਾੜਿਆ ਜਾ ਸਕਦਾ। ਇਹ ਪੰਜਾਬ ਪੁਲਿਸ ਹੈ, ਇਹਦੇ ਉੱਤੇ ਕੋਈ ਬੰਦਾ ਠੀਕ ਲਾ ਦਿਓ ਤੇ ਠੀਕ ਕੰਮ ਵੀ ਕਰਾਇਆ ਜਾ ਸਕਦਾ, ਭੈੜਾ ਵੀ ਕਰਾਇਆ ਜਾ ਸਕਦਾ। ਇਹੀ ਪਾਰਲੀਮੈਂਟ, ਇਹੀ ਕੈਬਨਿਟ, ਇਹਨਾਂ ਦੇ ਉੱਤੇ ਆ ਕੇ ਇਮਰਾਨ ਖਾਨ ਬੈਠਾ ਸੀ, ਬੰਦੇ ਥੱਲੇ ਜਿਹੜੇ ਜਿਹੋ ਜਿਹੇ ਸੀ ਉਹ ਤੁਸੀਂ ਵੇਖ ਹੀ ਲਏ ਨੇ ਮਾਸ਼ਾਅੱਲਾ। ਹੁਣ ਸਾਰੇ ਜਿਹੜਾ ਪੰਨੋ ਲਾਲ ਹੀ ਨਿਕਲਿਆ ਨਾ, ਜਿਹੜਾ ਸਾਡੇ ਨਾਲ ਸੀ ਉਹ ਵੀ ਬਹੁਤੇ ਸਾਰੇ ਲਾਲ ਹੀ ਨਿਕਲੇ ਨੇ, ਲੇਕਿਨ ਉੱਤੇ ਇਮਰਾਨ ਖਾਨ ਸੀ, ਉਹਨੇ ਪਨਾਹ ਗਾਵਾਂ ਵੀ ਬਣਾਈਆਂ, ਹੈਲਥ ਕਾਰਡ ਵੀ ਦਿੱਤੇ, ਉਹਨੇ ਸਾਰੇ ਚੰਗੇ ਕੰਮ ਕੀਤੇ। ਉੱਤੇ ਬੰਦੇ ਦਾ ਪੁੱਤਰ ਹੋਵੇ ਨਾ ਤੇ ਸਾਰਾ ਕੁਝ ਥੱਲੇ ਠੀਕ ਹੁੰਦਾ। ਬਾਕੀ ਆਵਾਮ ਬਾਈ ਐਂਡ ਲਾਰਜ ਤੇ ਸਾਰੀ ਜਿਹੜੀ ਅਮਰੀਕਾ ਦੇ ਵਿੱਚ ਨਹੀਂ, ਜਿਸ ਵੇਲੇ ਕਿਤੇ ਕੜਮਾਸ ਪੈਂਦਾ, ਕੋਈ ਲੜਾਈ ਹੁੰਦੀ, ਇੱਥੇ ਨਹੀਂ ਦੁਕਾਨਾਂ ਲੁੱਟਦੇ ਤੇ ਜਿਹੜੀ ਬੇਰਾਰਵੀ ਹੁੰਦੀ। ਹੁਣੇ ਬਰਤਾਨੀਆ ਦੇ ਵਿੱਚ ਇੱਕ ਕੰਮ ਹੋਇਆ ਸੀ ਇਹੋ ਜਿਹਾ, ਉੱਥੇ ਨਹੀਂ ਸੀ ਉਹਨਾਂ ਨੇ ਦੁਕਾਨਾਂ ਲੁੱਟੀਆਂ ਤੇ ਦੂਜੇ ਕੰਮ ਕੀਤੇ। ਇਸ ਵਾਸਤੇ ਆਵਾਮ ਜਿਹੜੀ ਹੈ ਉਹ ਤਾਂ ਕੋਸ਼ਿਸ਼ ਕਰਦੀ ਹੈ ਜਿਸ ਵੇਲੇ ਉਹਨਾਂ ਨੂੰ ਕਾਨੂੰਨ ਤੋੜਨ ਦਾ ਮੌਕਾ ਮਿਲੇ। ਇਸੇ ਤਰੀਕੇ ਨਾਲ ਜਿਹੜੇ ਜਰਨੈਲ ਨੇ ਉਹਨਾਂ ਨੇ ਥੱਲੇ ਫੌਜ ਦੇ ਵਿੱਚ ਪੂਰਾ ਇੱਕ ਸਿਸਟਮ ਸੈੱਟ ਕੀਤਾ, ਜਿੱਥੇ ਕੋਈ ਬ੍ਰਿਗੇਡੀਅਰ ਵੀ ਹੋਣਗੇ, ਕਰਨਲ ਵੀ, ਥੱਲੇ ਵੀ ਪੂਰਾ ਰੈਂਕ ਐਂਡ ਫਾਈਲ ਜਿਹੜਾ ਫੌਜ ਦਾ ਉਹਦੀ ਸਿਸਟਮ ਸੈੱਟ ਕੀਤਾ ਹੋਏਗਾ, ਜਿੱਥੇ ਲੋਕਾਂ ਨੂੰ ਲਾਲਚ ਲੂਲਚ ਦੇ ਕੇ ਉਹਨਾਂ ਕੋਲੋਂ ਗੈਰ ਕਾਨੂੰਨੀ ਕੰਮ ਕਰਵਾਉਂਦੇ ਨੇ। ਲੇਕਿਨ ਅਗਰ ਉੱਤੇ ਬੰਦਾ ਠੀਕ ਹੋਏ ਤਾਂ ਉਹ ਡੱਕ ਛੜੇਗਾ ਇਹ ਸਾਰਾ ਕੰਮ। ਹੁਣ ਇਹ ਕਈ ਕਮਲੇ ਇਹ ਨਹੀਂ ਸਮਝਦੇ ਵੀ 7 ਲੱਖ ਫੌਜ ਹੈ, 7 ਲੱਖ ਉਹਨਾਂ ਦੀਆਂ ਜ਼ਨਾਨੀਆਂ, 14 ਹੋ ਗਏ, 3 ਉਹਨਾਂ ਦੇ ਬੱਚੇ, 21 ਲੱਖ ਹੋ ਗਏ, 35 ਲੱਖ ਇਹ ਹੋ ਗਏ, 2 ਉਹਨਾਂ ਦੇ ਮਾਂ ਪਿਓ। ਮੈਂ ਐਵੇਂ ਗੱਲ ਕਰ ਰਿਹਾ ਇੱਕ ਸਮਝਣ ਵਾਸਤੇ, 14 ਲੱਖ ਹੋ ਗਏ ਤੇ ਸੱਸ ਤੇ ਸਹੁਰਾ ਉਹ ਵੀ ਗਿਣ ਲਓ ਜ਼ਰਾ, 14 ਲੱਖ ਦੇ ਨਾਲ 14 ਲੱਖ ਹੋਰ ਪਾ ਲਓ, 28 ਲੱਖ, 35 ਤੇ 28 ਜ਼ਰਾ ਇਕੱਠਾ ਕਰ ਲਓ, ਤੇ ਫਿਰ ਉਹਨਾਂ ਦੇ ਭੈਣ ਭਰਾ ਉਹ ਵੀ ਪਾ ਲਓ, ਕੋਈ ਜ਼ਾਹਿਰ ਹੈ 3-3 4-4 ਭੈਣ ਭਰਾ ਤੇ ਹੋਣੇ ਹੀ ਨੇ, ਕੋਈ 21 ਜਾਂ 28 ਲੱਖ ਉਹ ਵੀ ਪਾ ਲਓ, ਫਿਰ ਪੁਰਾਣੇ ਸਾਰੇ ਫੌਜੀ, ਫਿਰ ਉਹਨਾਂ ਦੇ ਸਾਰੇ ਟੱਬਰ ਖਾਨਦਾਨ। ਆਸਿਮ ਮੁਨੀਰ ਸਾਹਿਬ ਇਹ ਚਾਹੁੰਦੇ ਨੇ, ਮੈਂ ਪਹਿਲੇ ਵੀ ਇੱਕ ਦਿਨ ਗੱਲ ਕੀਤੀ, ਰਿਪੀਟ ਕਰ ਰਿਹਾ, ਮੈਨੂੰ ਪਤਾ ਵੀ ਇਹ ਸਾਰੇ ਬੰਦੇ ਆਪਣੇ ਨਾਲ ਲਾ ਲਾ। ਇਸ ਲਈ ਜਦੋਂ ਤਨਕੀਦ ਕਰਨੀ ਜਿਹੜੇ ਉੱਤੇ ਬੈਠੇ ਨੇ ਇਹਨਾਂ ਤੇ ਕਰਨੀ ਹੈ, ਆਪਣਾ ਨਿਸ਼ਾਨਾ ਨਹੀਂ ਇੱਧਰ ਉੱਧਰ ਕਰਨਾ, ਤਾਂ ਕਿ ਇਹਨਾਂ ਨੂੰ ਪਤਾ ਲੱਗੇ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਜਿਹੜੀ ਹੈ ਉਹ ਇਹਨਾਂ ਨੇ ਕਿਹਾ, ਜਿਹੜਾ ਫੈਸਲ ਵਾਡਾ ਸਾਹਿਬ ਨੇ, ਮਕਬੂਲੀਅਤ ਉਹ ਤਾਂ ਸਾਹਮਣੇ ਆ ਗਈ ਹੈ। ਰਹੀਮ ਯਾਰ ਖਾਨ ਦੇ ਵਿੱਚ ਇੱਕ ਰੈਲੀ ਕੀਤੀ ਹੈ, ਪਾਕ ਫੌਜ ਨਾਲ ਇਜ਼ਹਾਰੇ ਯਕਜਹਿਤੀ, ਅਸਲ ਤੇ ਆਸਿਮ ਮੁਨੀਰ ਨਾਲ ਇਜ਼ਹਾਰੇ ਯਕਜਹਿਤੀ। ਮੈਂ ਆਖਿਆ ਨਾ ਵੀ ਫੌਜ ਨੂੰ ਐਵੇਂ ਖਿੱਚ ਕੇ ਲੈ ਆਉਂਦੇ ਨੇ ਵਿੱਚ, ਉੱਥੇ ਮੇਰਾ ਖਿਆਲ ਟੋਟਲ 8 ਬੰਦੇ ਸਨ, ਪੂਰੇ 8 ਬੰਦੇ, ਤੇ ਉਹ ਰੈਲੀ ਕੱਢਣ ਡਏ ਸਨ ਰਹੀਮ ਯਾਰ ਖਾਨ ਦੇ ਵਿੱਚ। ਇਹ ਇਹਨਾਂ ਦੀ ਹਾਲਾਤ ਨੇ, ਇਹ ਇਹਨਾਂ ਦੀ ਸੂਰਤ ਹਾਲ ਹੈ। ਆਂਦੇ ਨੇ ਇਮਰਾਨ ਖਾਨ ਦਾ ਮੁਕਾਬਲਾ ਕਰਨਾ। ਦੂਜੇ ਪਾਸੇ ਡੀਜੀ ਸਾਹਿਬ ਬਾਰ-ਬਾਰ ਪੁੱਛਦੇ ਨੇ ਕਿ ਕੌਣ ਹੋ ਤੁਮ, ਤੇ ਮੇਰਾ ਮਸ਼ਵਰਾ ਹੈ ਕਿ ਜ਼ਰਾ ਡੀਜੀ ਸਾਹਿਬ ਵਾਸਤੇ, ਕਿਉਂਕਿ ਸਾਡੇ ਪ੍ਰੋਗਰਾਮ ਦੇ ਕਮੈਂਟ ਜ਼ਰੂਰ ਪੜ੍ਹਦੇ ਨੇ, ਮੈਂ ਤੁਹਾਨੂੰ ਪਹਿਲਾਂ, ਮੈਂ ਵੀ ਪੜ੍ਹਦਾ ਤੇ ਉਹ ਵੀ ਪੜ੍ਹਦੇ ਨੇ, ਜੋ ਠੀਕ ਪਿਆ ਅੱਜ ਤੁਹਾਡਾ ਸਾਡਾ ਉਹਨਾਂ ਨਾਲ, ਅਸੀਂ ਤੇ ਪੜ੍ਹਦੇ ਹੀ ਪੜ੍ਹਦੇ, ਉਹ ਵੀ ਪੜ੍ਹਦੇ ਨੇ। ਇਸ ਲਈ ਤੁਸੀਂ ਜ਼ਰਾ ਕੋਸ਼ਿਸ਼ ਕਰਨਾ ਕਿ ਕਮੈਂਟ ਜ਼ਰੂਰ ਦੇਣਾ, ਦੱਸਣਾ ਉਹਨਾਂ ਨੂੰ। ਉਹ ਪੁੱਛਦੇ ਨੇ ਵੀ ਤੁਮ ਕੌਣ ਹੋ, ਇਮਰਾਨ ਖਾਨ ਦਾ ਪੁੱਛਦੇ ਨੇ ਤੂੰ ਕੌਣ ਹੈ, ਤੇ ਉਹਨਾਂ ਨੂੰ ਅੱਗੋਂ ਦੱਸਣਾ ਵੀ ਕੌਣ ਹੈ ਇਮਰਾਨ ਖਾਨ। ਇਹ ਜੋ ਵੀ ਤੁਸੀਂ ਆਪਣੇ ਅਲਫਾਜ਼ 'ਚ ਦੱਸਣਾ ਚਾਹੁੰਦੇ ਹੋ ਜ਼ਰੂਰ ਦੱਸਣਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਵਾਮ ਕੀ ਸਮਝਦੀ। ਅੱਛਾ ਜੀ, ਇੰਡੀਅਨ TV ਚੈਨਲ ਦੇ ਉੱਤੇ ਇੱਕ ਨਵਾਂ ਕੰਮ ਹੋਇਆ, ਉੱਥੇ ਬਾਜੀ ਅਜ਼ਮਾ ਬੁਖਾਰੀ ਦੇ ਲਈ ਬੜੀ ਮੁਸੀਬਤ ਬਣ ਗਈ, ਐਮਬੈਰਸਮੈਂਟ ਬਣ ਗਈ। ਉਹ ਪੁੱਛੋਗੇ ਉਹ ਕਿਵੇਂ? ਉੱਥੇ ਪ੍ਰੋਗਰਾਮ ਚੱਲ ਰਿਹਾ ਸੀ, ਰੂਬੀਕਾ ਲਿਆਕਤ ਇੱਕ TV ਹੋਸਟ ਹੈ ਤੇ ਬੜੀ ਤਰਨਾਟ ਤੇ ਬੜੀ ਤਗੜੀ TV ਹੋਸਟ ਹੈ। ਰੂਬੀਕਾ ਲਿਆਕਤ ਕੋਈ ਸਵਾਲ ਜਵਾਬ ਕਰ ਰਹੇ ਸਨ, ਤੇ ਅੱਗੇ ਤੌਸੀਫ ਅਹਿਮਦ ਖਾਨ ਨੇ ਇੱਕ ਜਸਚਰ ਬਣਾਇਆ ਇੰਜ ਕਰਕੇ ਹੱਥ ਨੂੰ, ਮੈਂ ਤੇ ਉਹ ਜਸਚਰ ਨਹੀਂ ਬਣਾਵਾਂਗਾ ਜਾਣ ਕੇ, ਲੇਕਿਨ ਹੱਥ ਨੂੰ ਇੰਜ ਕਰਕੇ ਨਾ ਅਗਲੇ ਪਾਸੇ ਕਰਕੇ ਇੱਕ ਜਸਚਰ ਬਣਾਇਆ ਤੇ ਆਖਿਆ ਕਿ ਜੀ ਕਿਆ ਮਿਲਾ ਆਪਕੋ, ਬਾਬਾ ਜੀ ਕਾ ਠੁੱਲੂ। ਅੱਛਾ, ਇਹ ਹੁਣ ਉਹ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਸੀ, ਤੁਹਾਨੂੰ ਯਾਦ ਹੋਏਗਾ ਕਿ PTI ਨੂੰ ਜਲਸੇ ਦੇ ਵਿੱਚ ਬਾਬਾ ਜੀ ਦਾ ਠੁੱਲੂ ਆਇਆ। ਅਸੀਂ ਅਗਲੇ ਦਿਨ ਕਿਹਾ ਵੀ ਭੈਣ ਮੇਰੀ ਇਹ ਬੜਾ ਗੰਦਾ ਮਾਯੂਬ ਲਫ਼ਜ਼ ਹੈ, ਨਾ ਕਿਆ ਕਰ। ਉਹਨਾਂ ਨੇ ਫਿਰ ਉਹਦੇ ਉੱਤੇ ਵੀਡੀਓ ਕੀਤੀ, ਆਖਿਆ ਸ਼ਹਿਬਾਜ਼ ਗਿੱਲ ਦਾ ਦਿਮਾਗ ਹੀ ਗੰਦਾ ਹੈ, ਤੇ ਬਹੁਤ ਸਾਫ਼ ਸੁਥਰਾ ਲਫ਼ਜ਼ ਹੈ, ਅਸੀਂ ਤੇ ਘਰ ਵੀ ਇਸਤੇਮਾਲ ਕਰਦੇ ਤੇ ਸਾਰੇ ਇਸਤੇਮਾਲ ਕਰਦੇ, ਅਸੀਂ ਤੇ ਬਾਬਾ ਜੀ ਦਾ ਠੁੱਲੂ ਜਿਹੜਾ ਹਰ ਜਗ੍ਹਾ 'ਤੇ ਇਸਤੇਮਾਲ ਕਰੀਦਾ ਹੈ। ਮੈਂ ਕਿਹਾ ਅੱਛਾ ਜੀ ਠੀਕ ਹੈ, ਅਸੀਂ ਮਾਫੀ ਮੰਗ ਲੈਂਦੇ ਤੁਹਾਡੇ ਕੋਲ, ਹੋ ਸਕਦਾ ਅਸੀਂ ਕੋਈ ਤੁਹਾਡੇ ਨਾਲ ਕੁਤਾਹੀ ਕਰ ਦਿੱਤੀ ਹੋਵੇ। ਉਹ ਇੰਡੀਆ ਦੇ ਚੈਨਲ ਦੇ ਉੱਤੇ ਟਾਸ ਪੈ ਗਿਆ। ਉੱਥੇ ਜਿਸ ਵੇਲੇ ਉਹਨੇ ਕਿਹਾ, ਤੌਸੀਫ ਅਹਿਮਦ ਨੇ, ਇੰਡੀਅਨ ਕੋਈ ਤੌਸੀਫ ਅਹਿਮਦ ਹੈ, ਪਾਕਿस्तानी नहीं, ਉਹਨੇ ਕਿਹਾ ਜੀ ਆਪਕੋ ਕਿਆ ਮਿਲਾ ਬਾਬਾ ਜੀ ਕਾ ਠੁੱਲੂ, ਰੂਬੀਕਾ ਲਿਆਕਤ ਤੇ ਆਪੇ ਤੋਂ ਬਾਹਰ ਹੋ ਗਈ। ਉਹਨੇ ਕਿਹਾ ਨਿਕਲ ਇੱਥੋਂ, ਬਗੈਰਤ ਆਦਮੀ, ਗੰਦੀਆਂ ਗੱਲਾਂ ਕਰਨਾ। ਮੈਂ ਇੱਥੇ ਔਰਤਾਂ ਬੈਠੀਆਂ, ਮਹਿਲਾएं, ਉਹਨੇ ਕਿਹਾ ਔਰਤਾਂ ਦੇ ਸਾਹਮਣੇ ਤੁਹਾਨੂੰ ਤਮੀਜ਼ ਨਹੀਂ ਗੱਲ ਕਰਨੀ, ਇਹਨੂੰ ਕੱਢ ਦਿਓ ਚੈਨਲ 'ਚੋਂ। ਉਹਨੇ ਕਿਹਾ ਇਹਦੇ ਨਾਲ ਮੈਂ ਗੱਲ ਹੀ ਨਹੀਂ ਕਰਨੀ, ਇਤਨਾ ਗਲੀਜ਼ ਆਦਮੀ। ਹੁਣ ਪਤਾ ਨਹੀਂ ਅਜ਼ਮਾ ਬੁਖਾਰੀ ਸਾਹਿਬਾ ਬਾਬਾ ਜੀ ਦੇ ਠੁੱਲੂ ਤੋਂ ਕੋਈ ਮੇਰਾ ਮਤਲਬ ਅੱਗੇ ਪਿੱਛੇ ਹੋਣ ਨੂੰ ਤਿਆਰ ਨੇ, ਮਤਲਬ ਕਿ ਉਸ ਗੱਲ ਨੂੰ ਡਰੋਪ ਕਰਨ ਨੂੰ ਤਿਆਰ ਨੇ, ਜਾਂ ਉਹ ਹਜੇ ਵੀ ਬਜ਼ਿੱਦ ਨੇ ਕਿ ਬਹੁਤ ਆਲਾ ਚੀਜ਼ ਹੈ। ਅਗਰ ਬਜ਼ਿੱਦ ਨੇ ਤਾਂ ਫਿਰ ਇੱਕ ਡੈਲੀਗੇਸ਼ਨ ਬਣਾ ਕੇ ਘੱਲੋ, ਮੇਰਾ ਮਸ਼ਵਰਾ ਹੈ ਉੱਥੇ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਦੱਸੋ ਵੀ ਬਾਬਾ ਜੀ ਦਾ ਠੁੱਲੂ ਕਿੰਨੀ ਜ਼ਬਰਦਸਤ ਚੀਜ਼ ਹੈ,
ਤੇ ਇਹਦਾ ਇਸਤੇਮਾਲ ਕੀ ਹੈ, ਮੇਰਾ ਡੇਲੀ ਲਾਈਫ ਦੇ ਵਿੱਚ ਇਸ ਮੁਹਾਵਰੇ ਦਾ ਇਸਤੇਮਾਲ ਕੀ ਹੈ, ਇਹਦਾ ਮਤਲਬ ਕੀ ਹੈ, ਉੱਥੇ ਰੂਬਿਕਾ ਲਿਆਕਤ ਜਿਹੜੀ ਹੈ ਉੱਤੇ ਤਬਾਹੀ ਕਰੀ ਜਾਂਦੀ ਹੈ। अच्छा जी, अगला लतीफ़ा सुन लो। करप्शन के खिलाफ जदोजहद पूरी कौम की मुश्तरका जिम्मेदारी है। सदर आसिफ जरदारी। हस सकते हो तुसी, ये आसिफ जरदारी साहब करप्शन पर गल करते हैं। अगला सुन लो लतीफ़ा। करप्शन सिर्फ अखलाकी जवाल नहीं, कौम की तरक्की की भी कातल है। ये किन्ने आख्या है? मरीम नवाज साहबा ने आख्या। माशाअल्लाह। करप्शन के उत्ते वैसे ये जिहड़ियां दोवें हस्तियां ने, जरदारी साहब तो मरीम नवाज साहबा, इन्हां दी ही गल रह गई सी। मेरा मतलब है कि इन्हां दियां गल्लां करन वालियां ही रह गईयां सन। इस तो अगे तो हुण साडे कोल कोई बंदा जिहड़ा वो रह नहीं सी जाना। मतलब यही एक यही मैं कह सकना कि यही हुण अथॉरिटियां ने करप्शन ते गल करन दियां। अज़मा बुखारी साहबा ने कहा कि बतौर सियासी वर्कर मैं गवर्नर राज या किसी जमात ते पाबंदी लाउण दी सपोर्ट नहीं करती। दूजे पास्यों वफाकी जिहड़ा वजीर अता तारड़ है उन्हें आख्या कि जदों गवर्नर राज लगेगा तो उसदा जवाज़ भी होएगा। गवर्नर राज की कानून दे विच गुंजाइश है तो गवर्नस आस्ते करना पैंदा है। तो लोगों ने फौज मुखालफ, फिर वेखो फौज के पिछे छुपते हैं, लोगों ने फौज मुखालफ बयानिया मुस्तरद कर दिता। लोग पेशावर के जलसे भी नहीं सी आए। तो अगर सानू गवर्नर राज लाना पिया तो बिल्कुल आईनी, एक आंदा आईनी है तो दूजी आंदी है मैं सपोर्ट नहीं करता। भाई घर पहले फैसला कर लो तुसी की करना है। असी तो भुगत नहीं रहे आसिम मुनीर नूं, असी तो भुगत लांगे, लेकिन तुसी आपो च फैसला कर लो। मैनू इत्थों दिओ इजाजत ते रब रख।